ਵੇ ਕੌਣ ਆ ਯਾਰ? ਕੀ ਹੋ ਗਿਆ ਤੈਨੂੰ? ਬਾਜੀ ਨਾ ਸੋਨਾ ਬਾਜੀ ਨਾ ਹਾਂ। ਕੱਢ 500 ਰੁਪਇਆ। ਹੈ ਉਹ ਕਾਦਾ? ਉਹ ਪੱਟਾ ਦਾ ਮੁੰਡਾ ਤੇ ਮੈਨੂੰ ਦਿੰਦਾ ਹੁੰਦਾ ਵਾ। ਆ ਕਹਿੰਦੇ ਆ ਹਮਸਾਇਆਂ ਦੀ ਗੱਲ ਕਰਦਾ ਜਾਨੂ ਜੀ। ਇਹਦਾ ਮਤਲਬ ਹਮਸਾਏ ਜਿਹੜੇ 500 ਦਿੰਦੇ ਆ। ਆਣਾ ਜਾਣਾ ਸੀ ਨਾ ਸਾਡਾ। ਮੈਂ 200 ਰੁਪਈਆ ਇਹ ਦੇ ਦੇਵਾਂ ਤੇ ਪਾਉਂਦਾ ਵਾਲੀ ਸਾਈਡ ਤੇ ਪੈ ਸਕਦਾ 10 ਮਿੰਟ। ਓ ਯਾਰ ਗੱਲ ਸੁਣ, ਇਹ ਹੈਗਾ ਵਾ ਸਾਈਂ। ਇਹ ਇਹ ਜੋ ਮੰਗੇ ਤੁਸੀਂ ਇਹਨੂੰ ਦੇਣਾ। ਮੇਰੇ ਆ ਇਹ ਜੋ ਇਦਾਂ ਦਾ ਸਾਈਂ ਜਿੱਦਾਂ ਦੀਆਂ ਗੱਲਾਂ ਕਰਨ ਡਿਆ ਨੇ ਕੁਛ ਹੀ ਮੰਗ ਲੈਣਾ ਮੁੜ ਕੇ ਸਾਡੇ ਕੋਲ ਦੇਣ ਵਾਸਤੇ ਜਗ੍ਹਾ ਨਹੀਂ। ਚੱਲ ਮੈਂ ਇੱਥੇ ਹੱਥ ਸੁੱਤੇ ਕਰਾ ਦੂੰਗੀ। ਹਾਂ ਸਾਰੀ ਚਲੋ ਜ਼ਿੰਦਗੀ ਤੁਸੀਂ ਇਹਦਾ ਆਪਣਾ ਮੂੰਹ ਫਰਕ ਕਰੋ। ਆ ਜਾਓ। ਜੋ ਲੈਣਾ ਨਾ ਇਹਨਾਂ ਨਾਲ ਆਈ ਜਾਨੂ ਆਪੀ ਉਹ ਆਏ ਕਿ ਆਏ ਹਾਂ ਕਿੱਦਾਂ ਸਾਈਂ? ਪਤਾ ਕੀ ਗੱਲ ਹੈ? ਪਤਾ ਕੀ ਅੱਜ ਤੇਰੀ ਭੈਣ ਦੀ ਹੈਗੀ ਸ਼ਾਦੀ ਤੇ ਜਦੋਂ ਭੈਣ ਦੀ ਸ਼ਾਦੀ ਮੇਰੇ ਪੁੱਤਰ ਬੋਲੀ ਦਾ ਨਹੀਂ ਹੁੰਦਾ। ਅੱਜ ਉਹਨਾਂ ਦਾ ਇੱਕ ਜ਼ਰੂਰੀ ਕੰਮ ਹੈ। ਉਹਨਾਂ ਦੇ ਡਾਕੂਮੈਂਟ ਸਾਈਨ ਕਰਨੇ ਨੇ ਅੱਜ ਤੇ ਵਿੱਚ ਨਹੀਂ ਆਉਣਾ। ਅੱਛਾ ਤੇ ਖਾਣਾ ਪੀਣਾ ਕੀ ਹੈ? ਮੈਂ ਆਈਸਕ੍ਰੀਮ ਖਾਣੀ ਆਈਸਕ੍ਰੀਮ। ਆਈਸਕ੍ਰੀਮ ਖਾਣੀ ਹੈ ਤੇ ਭੈਣ ਵਿਆਹ ਕੋ ਆਈਸਕ੍ਰੀਮ ਬਾਜੀ ਤੁਹਾਡਾ ਖਾਣਾ ਖਰਾਬ ਹੋਵੇ ਬੱਚੇ ਨੂੰ ਮਾਰੀ ਜਾਂਦੇ ਤੁਸੀਂ। ਜਾਨੂ ਦੇਖੋ ਤੁਸੀਂ ਇਹਨੂੰ ਕੁਝ ਦੇਣਾ ਤੇ ਉਹਨੇ ਮੈਨੂੰ ਦੇਣਾ। ਭਰਾਵਾ ਵਾ ਤੈਨੂੰ ਕੀ ਮਤਲਬ? ਤੂੰ ਬੇਫਿਕਰ ਮੈਨੂੰ ਕੀ ਪਤਾ ਸੀ ਇਹਨੇ ਬਦਤਮੀਜ਼ੀ ਕਰਨ ਡਿਆ ਵਾ। ਤੁਸੀਂ ਇਸ ਤਰ੍ਹਾਂ ਕਰੋ ਚਲੋ ਅੰਦਰ ਜਾ ਕੇ। ਇਹ ਕਰੇ ਵੀ ਤੇ ਕਰਵਾ ਲਈ। ਕੀ ਖਾਣਾ ਕੀ ਖਾਣਾ? ਆਈਸਕ੍ਰੀਮ ਹਾਂ ਆਈਸਕ੍ਰੀਮ ਲਿਆ ਕੇ ਦਿਓ। ਆ ਹੁਣੇ ਨਿਕਲਣੀ ਮੈਂ ਤੈਨੂੰ ਬਚਾਉਣਾ ਵਾ। 12 ਮੰਗਾ ਦਿੰਨੇ ਆ। ਇੰਨੀ ਨਹੀਂ ਨਿਕਲਣੀ ਜਿੰਨਾ ਕਹਿਣ ਡਿਆ। ਇਹ ਤੁਹਾਡਾ ਭੈਣ ਭਰਾ ਦਾ ਵਾਕਿਆ ਹੀ ਇੰਨਾ ਪਿਆਰ ਆ। ਇਹ ਕੌਣ ਆ? ਹਾਂ ਇਹ ਕੌਣ ਆ? ਇਹ ਕੱਪੜੇ ਧੋਣ ਵਾਲਾ ਕਾਲਾ ਸਾਬਣ ਆ। ਅੱਛਾ ਮੇਰੇ ਪੁੱਤਰ ਇਹ ਪਤਾ ਕੀ ਬਿਲਕੁਲ ਮੈਨੂੰ ਦੱਸ ਬੇਫਿਕਰ ਹੋ ਕੇ ਦੱਸ ਗੁੱਲਿਆ ਮੈਂ ਕੀ ਖਾਣਾ। ਮੈਂ ਨਾ ਕਰੀਮ ਚਾਟ ਖਾਣੀ ਕਰੀਮ ਚਾਟ। ਕਿਉਂ? ਉਹਦਾ ਹੁਣ ਦਿਲ ਕਰਦਾ ਕਿਉਂ? ਨਹੀਂ ਬਾਜੀ ਬਾਜੀ ਮੈਂ ਮਰ ਗਈ ਸੱਕੀ ਜਾਓ। ਮਾਂ ਦੀ ਬਣ ਗਿਆ ਫੋਤੀ ਦੀਆਂ ਬੱਚੀਏ। ਕਾਹਤੋਂ ਮਰੀ ਜਾਂਦੇ? ਤੇਰਾ ਦਿਲ ਨਹੀਂ ਕਰਦਾ? ਉਹਦੇ ਹਵਾ ਜਾਨੂ ਜੀ ਮਾਰੀ ਆ ਕਾਲੇ ਵਾਸਤੇ? ये सफाई के वास्ते इस तरह बार बार बाहर आएगा ना तो स्पीड सेट नहीं हो। ਜਾਨੂ ਜੀ ਮੇਰੇ ਵੀ ਸੁਹਾਗ ਰਾਤ ਤੇ ਉਹ ਦੋਵੇਂ ਹੀ ਬਣਾ ਰਹੇ ਆ। ਤੂੰ ਬਾਲ ਖਿਲਾ ਰਹੇ ਆ ਕੋਲ ਧਮਾਰ ਪਾਉਣੀ ਆ। ਇੱਕ ਘਰ ਨੇ ਕੇਬਲ ਲਵਾਈ ਹੋਵੇ ਹਾਂ ਨਾਲ ਦੇ ਅੱਗੇ ਕਨੈਕਸ਼ਨ ਨਹੀਂ ਲਾ ਲੈਂਦੇ। ਇਹ ਹਿਸਾਬ ਹੋਇਆ। ਕੀ ਆ? ਮੈਂ ਕਰੀਮ ਚਾਟ ਖਾਣੀ ਸੀ ਕਰੀਮ ਚਾਟ। ਪੁੱਤਰ ਚਾਟ ਦਾ ਨਾਂ ਨਾ ਲੈ। ਅੱਜ ਆਪਣੀ ਬਾਜੀ ਨੂੰ ਆਦਤ ਨਾ ਪਾ ਦੇ। ਅੱਛਾ ਆ ਜਾਓ ਮੇਰੇ ਜਾਨ। ਚਲੋ ਤੁਸੀਂ ਜਾ ਕੇ। ਹੁਣ ਇਹਨੂੰ ਕੁਝ ਕਰੋ ਏ। ਬੇਟੇ ਜਰਾ ਚੀਜ਼ ਪੁੱਤਰ ਉਹ ਮੰਗੋ। ਸਰਦੀ ਬਣਦੀ ਚੀਜ਼ ਮੰਗ ਜਿਹੜੀ ਅਸੀਂ ਲਿਆ ਦਈਏ। ਫੌਰੀ ਕੱਢ ਕੇ ਤੈਨੂੰ ਦਈਏ। ਹਾਂ ਉਹ ਚੀਜ਼ ਮੰਗ। ਤੇਰੇ ਤੋਂ ਨਹੀਂ ਖਾਣੀ। ਅੱਛਾ ਕੀ ਮੈਂ ਖਾਣਾ ਕੀ? ਮੈਂ ਦਹੀਂ ਭੱਲੇ ਖਾਣੇ ਦਹੀਂ ਭੱਲੇ। ਦਹੀਂ ਭੱਲੇ। ਅੱਛਾ ਨਹੀਂ ਬਾਜੀ ਬਾਜੀ ਹਾਏ ਮੈਂ ਮਰ ਗਈ। ਕੀ ਕਰੀ ਜਾਂਦੇ ਮੇਰੇ ਭਰਾ? ਓਏ ਤੂੰ ਅੱਧੀ ਰਾਤ ਨੂੰ ਉਹ ਤੇਰਾ ਸਾਰਾ ਪਿੰਡਾ ਖੁਸ਼ਕਾ ਮੂੰਹ ਗਿੱਲਾ ਕਿੱਥੇ ਦਿੱਤਾ ਸੀ ਉਹ? ਐਡੀ ਸਪੀਡ ਨਾਲ ਉਹ ਬੇਵਕੂਫਾ ਤੇਰਾ ਦਿਨ ਉਹ ਸਾਲਾ ਅੱਧੀ ਰਾਤ ਨੂੰ ਦਹੀਂ ਭੱਲੇ ਮੰਗਣ ਡਿਆ ਵੀ ਐਡਾ ਵੱਡਾ ਭੱਲਾ ਹੁੰਦਾ ਉਹਨੂੰ ਦੰਦਲ ਪਾਉਣੀ। ਹਾਂਜੀ ਕੀ? ਦਹੀਂ ਭੱਲੇ ਖਾਣੇ ਸੀ। ਤੁਸੀਂ ਇਹਨੂੰ ਨਾ ਭਾਵੇਂ ਮਸਰਾਂ ਦੀ ਦਾਲ ਲਿਆ ਤੇ ਭੱਲਾ ਮੈਂ। ਇਹ ਕੀ ਤਾਂ ਲੈ ਕੇ ਚੱਲਾ? ਇਹਦੇ ਕੋ ਭੱਲਾ ਨਾ ਪਵਾਈ। ਇਹਦਾ ਭੱਲਾ ਪਲੇਟ ਤੋਂ ਅੱਧਾ ਦਾ ਬਾਹਰ ਹੋਣਾ। ਹਾਏ ਨਹੀਂ ਓ ਵੇਲਾ ਓ ਨਹੀਂ ਓ ਸਾਈ ਓ ਸਾਈ। ਉਹ ਤੇਰੀ ਬਾਜੀ ਚੱਲ ਜਾ। ਜਾਵਾਂ ਮੈਂ ਛੱਕੀ ਜਾਵਾਂ। ਓਏ ਆਪ ਤਾਂ ਤੂੰ ਨਿਕਾਇਆ ਕੰਜਰਾ ਸਿਲੰਡਰ ਕਿੱਡਾ ਵੱਡਾ ਲਵਾਇਆ ਉਹ ਕੀ ਕਰਨਾ ਸੀ ਅੰਦਰ ਬੁਲਾ ਕੇ? ਮਸ਼ੀਨ ਠੀਕ ਕਰਨੀ ਸੀ। ਇਹ ਫਰਕ ਕਿਉਂ ਨਹੀਂ ਹੋਣ ਦਿੰਦਾ? ਤੇਰੀ ਭੈਣ ਦੀ ਚੂਸੀ ਜੋ ਹੈ ਨਹੀਂ। ਅੱਛਾ ਇਹ ਦੱਸ ਪੁੱਤਰ ਖਾਣਾ ਕੀ ਆ? ਮੈਂ ਨਾ ਹੁਣ 버ਗਰ ਖਾਣਾ KFC ਤੋਂ। KFC ਦੂਰੋਂ ਇਸ ਤਰ੍ਹਾਂ ਕਰਦੇ ਆ ਆਪਾਂ ਜਾਂਦੇ ਆ ਬਹਾਵਲਪੁਰ। ਅੱਛਾ ਉੱਥੇ 버ਗਰ ਦਾ ਕਹਿ ਕੇ ਸਾਦਕਬਾਦ ਚਲੇ ਜਾਂਦੇ ਆ। ਉੱਥੇ ਹੋਏ ਲੈ ਲਾਂਗੇ। ਨਾਲੇ ਬਹਾਵਲਪੁਰ ਚੱਲਦੇ ਆ ਤਾਂ ਤੇਰੇ ਵਾਸਤੇ ਲੜਾਈ ਵਾਲਾ ਕੁੱਤਾ ਵੀ ਲਿਆਵਾਂਗੇ।
ਲੈ ਮੈਂ ਤੇਰੇ ਵਾਸਤੇ 버ਗਰ ਪੁੱਤਰ ਲੈ ਕੇ ਆਇਆ ਤੇ 버ਗਰ ਖਾ ਲੇਗਾ 버ਗਰ ਹਾਂਜੀ ਹਾਂਜੀ। ਅੱਛਾ ਆ ਮੂੰਹ ਚੋਂ ਕੱਢੀ ਨਾ ਮੂੰਹ ਚ ਪਾ ਹਾਂ ਲੈ ਕੇ ਆਇਆ 버ਗਰ ਉਹਨਾਂ ਦੀ ਭੈਣ ਨੂੰ ਖੋਤੀ ਦੇ ਵਿੱਚ ਆਮ ਲੈ ਕੇ ਵੜ ਗਏ ਆ। ਓਏ ਉਹ ਬਾਹਰ ਨਿਕਲੋ ਉਹ ਕਿੱਥੇ ਚਲੇ ਗਏ ਬਾਹਰ ਕਮਾਦਾਂ ਜਿੱਦ ਨਹੀਂ ਲੈ ਗਏ ਓਏ ਉਹ ਕਿੱਥੇ ਆ ਬੰਦ ਹੋ ਗਈ ਐਡੀ ਮੁਸ਼ਕਲ 버ਗਰ ਉੱਥੋਂ ਲੈਣ ਗਿਆ ਦੁਕਾਨ ਬੰਦ ਹੋ ਗਈ ਮੈਂ ਕਿਹਾ ਚੱਲ ਇਹਨੂੰ ਨਾਲ ਲੈ ਜਾਣਾ ਉਹ ਤੇ ਤਾਲਾ ਫੜ ਕੇ ਬਿਠਾ ਦੇਣਾ ਵੀ ਜਦੋਂ ਖੁੱਲੂਗਾ ਉਹ 버ਗਰ ਲੈ ਮੇਰੀ ਬੁੱਢੀ ਕਿੱਥੇ ਆ ਉਹ ਯਾਰ ਤੇਰੇ ਕੋਲ ਹੀ ਅਸੀਂ ਕਿਤੇ ਕੱਟ ਕੇ ਲੈ ਕੇ ਨਾਲ ਉਹ ਕਿੱਥੇ ਆ ਮੇਰੀ ਬੁੱਢੀ ਸੁਹਾਗ ਰਾਤ ਮਨਾਉਣ ਡਿਆ ਸੀ ਦੇਖ ਕੇ ਤੇ ਨਾਲ ਹੀ ਲੱਗੀ ਹੋਣੀ ਆ ਬੇਵਕੂਫ ਹੋ ਗਿਆ ਉਹ ਪਤਾ ਓਏ ਮੇਰੀ ਬੁੱਢੀ ਕਿੱਥੇ ਆ ਓਏ ਅਸੀਂ ਤਾਂ 버ਗਰ ਲੈਣ ਗਏ ਆ ਤੇਰੇ ਸਾਹਮਣੇ ਹੁਣ ਆ ਰਿਹਾ ਪਛਾਣ ਸੀ ਤੇਰੇ ਨਾਲ ਉਹ ਨਾ ਖਾ ਗਿਆ ਹੋਵੇ ਕਿੱਥੇ ਆ ਮੇਰੀ ਬੁੱਢੀ ਚੁੱਪ ਕਰਕੇ ਪਠਾਨ ਦੀ ਤਲਾਸ਼ੀ ਲੈ ਲਾ ਉਹ ਨਹੀਂ ਉਹ ਤੇ ਸੁੱਤਾ ਵਾ ਉਹ ਜੇ ਸੁੱਤਾ ਵਾ ਤੇ ਉਹ ਕਿੱਥੇ ਗਈ ਉਹ ਪਤਾ ਕਰੋ ਦੇਖ ਮੈਨੂੰ ਲੱਗਦਾ ਓਏ ਉਹਦੇ ਨੇਫੇ 'ਚ ਦੇਖ ਉਹ ਕਿੱਥੇ ਗਈ ਇੱਧਰ ਵੀ ਨਹੀਂ ਨਜ਼ਰ ਆਉਂਦਾ ਤਾਂ ਦੂਜੀ ਕੁੜੀ ਅਗਲੇ ਕਾਲਿਆ ਸੀ ਕੀ ਹੋਇਆ ਉਹ ਸਲਾਮੀਆਂ ਦੇ ਪੈਸੇ ਜ਼ੇਵਰ ਤੇ ਮਹਿੰਗੇ ਸੂਟ ਵੀ ਲੈ ਗਈ ਜੇ ਉਹਨੇ 1500 ਕੀ ਕਰਨਾ ਸੀ ਉਹ ਓਏ 1500 ਕਰ ਕਰਕੇ 40000 ਹੋ ਗਿਆ ਸੀ 40000 ਅੰਦਰੋਂ ਵੀ ਕਿਸੇ ਨੂੰ ਦਿੱਤੀ ਉਹਨੂੰ ਵੀ ਉੱਤੇ ਸਲਾਮੀ ਦਿੱਤੀ ਜਿਹਦਾ ਮੈਂ ਦਿੱਤੀ ਉਹ ਜਿਹੜਾ ਮੇਰਾ 1000 ਉਹ ਵੀ ਗਿਆ ਜਿਹੜਾ ਆ ਕੀ ਹੋਇਆ ਮੇਰਾ ਵੀ 1000 ਗਿਆ ਲੈ ਤੂੰ ਜਿਹੜਾ ਨਹੀਂ ਨਾ ਦਿੱਤਾ ਉਹ ਵੀ ਲੈ ਗਈ ਉਹ ਉਹ ਸਾਲਿਓ ਤੁਸੀਂ ਇਹ ਸੋਚੋ ਮੈਂ ਕੀ ਕਰਾਂਗਾ ਹੁਣ ਉਹ ਚਲੇ ਗਈ ਆ ਕੀ ਲੈ ਕੇ ਕੀ ਸਮਾਨ ਚੈੱਕ ਕੀਤਾ ਸਮਾਨ ਸਾਰਾ 2 ਤੋਲੇ ਦੇਵਰ ਸੀ 2 ਤੋਲੇ ਜ਼ੇਵਰ ਕਿੱਥੋਂ ਆ ਗਏ ਤੁਹਾਡੇ ਕੋਲ ਪਤਾ ਕੀ ਭਾਅ ਹੋ ਗਿਆ ਜ਼ੇਵਰ ਜਿਹੜਾ ਅਸਲ ਉਹ ਦੱਸ ਪੁੱਤ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਫੇਰ ਤੈਨੂੰ ਪਤਾ ਵੀ ਵਿੱਚ ਤਾਂਬੇ ਦਾ ਨਿਕਲਿਆ ਚੰਗਾ ਰਹੇਗਾ ਸੱਚ ਦੱਸ ਕਿੰਨਾ ਸੀ ਜ਼ੇਵਰ 2 ਤੋਲੇ ਸੀ ਯਾਰ ਤੇਰੀ 2 ਤੋਲੇ ਦਾ ਦਾਦੀ ਨਹੀਂ ਆ ਮਤਲਬ ਇਹਦਾ ਮਤਲਬ ਜਿਹਨੇ ਰਿਸ਼ਤਾ ਕਰਾਇਆ ਨਾ ਇਹ ਉਸੇ ਬੰਦੇ ਨੇ ਫਰਾਡ ਕੀਤਾ ਹੀ ਓਏ ਆਪਣੇ ਉਹ ਨਾਲ। ਫਰਾਡੀਆ ਲੱਗਦਾ ਸ਼ਕਲੋਂ ਹੀ ਬਸ ਉਹ ਜਦੋਂ ਵੀ ਆ ਜਾਵੇ ਨਾ ਬਗੈਰ ਤੇ ਉਹਦੇ ਕੋਲ ਆਪਾਂ ਪੈਸੇ ਪੂਰੇ ਕਰਾਉਣੇ ਨੇ। ਓਏ ਉਹ ਮੈਂ ਉਹਨੂੰ ਆਨੇ ਛਿੱਤਰ ਬਸ ਠੀਕ ਆ ਇਹਦਾ ਪਤਾ ਕਰ ਇਹਨੂੰ ਫੋਨ ਕਰ ਇਹਨੂੰ ਬੁਲਾ ਦੇਣਾ ਰਿਸ਼ਤੇ 3 ਮਹੀਨੇ ਹੋ ਗਏ ਅੱਜ ਉਹ ਹੁੰਦੀ ਤੇ ਤੀਜਾ ਮਹੀਨਾ ਹੋਣਾ ਸੀ ਇਹਲਾ ਵਕਤ ਦਾ ਪਤਾ ਨਹੀਂ ਲੱਗਦਾ ਐ ਲੱਗਦਾ ਜਿਵੇਂ 3 ਮਹੀਨੇ ਹੋਏ ਹੀ ਨਹੀਂ ਜਦੋਂ ਮਹੀਨੇ ਦੀ ਆਖਰੀ ਡੇਟ ਆਉਂਦੀ ਆ ਮੈਂ ਆ ਕੱਪੜੇ ਪਾਉਣਾ ਉਹਦੀ ਯਾਦ ਦੇ ਵਿੱਚ ਅੱਛਾ ਜੀ ਹਾਂ ਤੇ ਤੂੰ ਕਿਹੜੀ ਗੱਲੋਂ ਪਾਉਣਾ ਮੈਂ ਵੀ ਉਹਦੀ ਯਾਦ ਦੇ ਵਿੱਚ ਉਹੀ ਪਾਉਣਾ ਤੈਨੂੰ ਕੀ ਮਸਲਾ ਹੈ ਮੈਂ ਪਤਾ ਕਿ ਇਸ ਘਰ 'ਚ ਪਹਿਲੀ ਵਾਰ ਤੇ ਇੱਕ ਔਰਤ ਦਾ ਮੂੰਹ ਦੇਖਿਆ ਤੇ ਉਹ ਵੀ ਦੇਖ ਲੈ ਨਸ ਭੱਜ ਕੇ ਸਾਡੇ ਨਾਲ ਕਿੰਨਾ ਸਾਡਾ ਦਿਲ ਦਿਖਾਇਆ ਯਾਰ ਹੁਣ ਕੀ ਕਰਾਂਗੇ ਅਸੀਂ ਹੁਣ ਸਾਡੇ ਦੂਸਰੇ ਭਰਾ ਦਾ ਵਿਆਹ ਵਾ ਇੱਕ ਆਪਸ ਦੀ ਦੇਖ ਗੱਲ ਲਓ ਆ ਤੁਹਾਨੂੰ ਖੁਸ਼ੀਆਂ ਕੀ ਹੈ ਉਹ ਜੇ ਭਰਾ ਤੁਹਾਡੇ ਦੀ ਸ਼ਾਦੀ ਆ ਹੀ ਗਈ 3 ਮਹੀਨੇ ਗੁਜ਼ਰ ਗਏ ਆ ਤੇ ਤੁਹਾਨੂੰ ਜ਼ਰਾ ਵੀ ਖੁਸ਼ੀ ਨਹੀਂ ਓਏ ਤੈਨੂੰ ਉਹਦੀ ਖੁਸ਼ਕੀ ਨਹੀਂ ਜਿੰਨੀ ਸਾਨੂੰ ਖੁਸ਼ੀ ਆ ਕਿੱਥੇ ਆ ਕੁੱਲਾ ਸ਼ੇਰਵਾਨੀ ਕਿੱਥੇ ਆ ਇਹ ਦੱਸ ਮੇਰੇ ਵਾਸਤੇ ਨਾਸ਼ਤਾ ਬਣਾਇਆ ਕਿ ਨਹੀਂ ਬੀਬੀ ਜੀ ਬਣਾਇਆ ਕਿਉਂ ਨਹੀਂ ਬਣਾਇਆ ਨਾ ਇਹਦਾ ਸੀਗਾ ਪਹਿਲੇ ਤੁਸੀਂ ਐਕਸਰਸਾਈਜ਼ ਕਰੋ ਬੀਬੀ ਜੀ ਕਿੱਦਾਂ ਕਰਦੇ ਐਕਸਰਸਾਈਜ਼ ਇਸ ਤਰ੍ਹਾਂ ਆਏ 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 ਉਹ ਜੀ ਓਏ ਉਹਦੇ ਦੇ ਵਿੱਚ ਰਹਿ ਗਏ ਆ ਬੀਬੀ ਜੀ ਹਾਂਜੀ ਕਹਿਣ ਦਾ ਮਤਲਬ ਇਹ ਆ ਜੀ ਐਕਸਰਸਾਈਜ਼ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਹਾਂਜੀ ਕਹਿੰਦੇ ਜਿਹੜੇ ਪਾਰਕ ਦਾ ਮੂੰਹ ਵੇਖਦੇ ਹੋ ਹਸਪਤਾਲਾਂ ਦਾ ਨਹੀਂ ਵੇਖਦੇ ਹਾਂ ਭਾਈ ਬੀਬੀ ਜੀ ਇੰਜ ਕਰਨਾ ਜ਼ਰਾ ਆ ਕਿੱਥੇ ਉੱਠਿਆ ਇਹ ਨਹੀਂ ਕਰ ਰਿਹਾ ਮੈਂ ਕਿਹਾ ਬਿਲਾੜੋ ਉੱਠੀਆਂ ਕਰਨ ਡਿਆ ਓ ਇਹ ਨਹੀਂ ਕਰ ਰਿਹਾ ਹਾਂ ਪਿੱਛੋਂ ਬੰਦਾ ਕਰਵਾ ਰਿਹਾ ਉਈ ਨਹੀਂ ਓਏ ਮੈਂ ਬੀਬੀ ਜੀ ਜੀ ਇਹਦੀ ਉਹ ਤੇਲ ਲਾ ਲਾ ਇਹ ਨਹੀਂ ਮੇਰੇ ਸਾਲਿਆ ਫੇਰ ਕਹੇਗਾ ਉਹਨੇ ਤੇਲ ਲਾ ਲਿਆ ਔਰ ਰਾਈਆਂ ਦਾ ਮੁੰਡਾ ਥੋਕੀ ਲਾਏਗਾ ਜੀ ਜੀ ਬੀਬੀ ਜੀ ਹਾਂਜੀ ਆ ਤੁਸੀਂ ਹਿਲਦੇ ਹੋ ਨਾ ਤੁਹਾਡਾ ਸਮਾਨ ਹਿਲਦਾ ਵਾ ਹਾਂਜੀ ਸਾਡਾ ਵੀ ਹਿਲਦਾ ਦਿਸਦਾ ਨਹੀਂ ਇੱਥੇ ਕਰ ਓ ਇੱਥੇ ਬਣਦਾ ਸੀ ਤੇਰਾ ਜਿੱਥੇ ਸਮਾਨ ਹਿਲਦਾ ਆਹੋ ਨਾਸ਼ਤਾ ਮੈਂ ਚਾਹ ਰਹੀ ਹਾਂ ਕਿ ਡਾਈਟ ਵਾਲਾ ਹੋਵੇ ਕਿਉਂਕਿ ਮੈਂ ਸਲਿਮ ਸਮਾਰਟ ਰਹਿਣਾ ਚਾਹਨੀ ਹਾਂ ਇਸ ਤੋਂ ਅੱਗੇ ਬੰਦਿਆਂ ਦੇ ਮੂੰਹ ਚੋਂ ਝੱਗ ਛਡਾਉਣੀ ਆ ਸਲਿਮ ਸਮਾਰਟ ਹੈ ਫੈਸਲਾਬਾਦ ਹਾਂ ਇੱਥੇ ਸਲਿਮ ਸਮਾਰਟ ਘੱਟ ਹੀ ਅੱਛਾ ਇੱਥੇ ਤੇ ਉਹ ਔਰਤ ਚਾਹੀਦੀ ਆ ਜਿਹੜੀ ਐਂਡ ਵਾਲੇ ਨੂੰ ਲੱਗੇ ਅਸੀਂ ਫਰੰਟ ਤੇ ਬੈਠੇ ਆ ਤੇ ਘਰੋਂ ਸਰਈਆ ਲਿਆ ਹੈ ਨਾਲੇ ਇਸ ਤੋਂ ਜ਼ਿਆਦਾ ਸਲਿਮ ਹੋ ਕੇ ਅਚਾਨਕ ਬੰਦਾ ਕਹਿੰਦਾ ਉਹ ਨੁੱਕਰ ਵੱਜ ਗਈ ਹੈ ਉਸਤਾਦ ਜੀ 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 ਤੁਸੀਂ ਮੇਰੀ ਜਿਹੜੀ ਡਾਈਟ ਕਹਿ ਰਹੇ ਸੀ ਹਾਂਜੀ। ਮੈਂ ਫੋਲੋ ਕਰ ਰਹੀ ਹਾਂ ਕੋਈ ਨਵਾਂ ਸਟੈਪ ਹੈ ਤੇ ਦੱਸੋ ਓਏ ਮੁਸ਼ਾਵਰ ਵਾਲੇ ਸਟੈਪ ਨਾ ਦੱਸੀ ਇਹ ਉੱਥੇ ਨਹੀਂ ਜਾਂਦਾ ਬੀਬੀ ਜੀ ਉਹ ਸਰਈਆ ਸੇਕੀ ਹੀ ਆ ਜੀ ਆਪੇ ਬਥੇਰੇ ਆਏ ਨੇ ਤੁਸੀਂ ਜਿਹੜੀ ਤੁਹਾਨੂੰ ਡਾਈਟ ਤੇ ਜੀ ਫੋਲੋ ਕਰ ਰਹੇ ਹੋ ਹਾਂਜੀ ਕਰ ਤੇ ਤੁਹਾਨੂੰ ਕਿਹਾ ਸੀ ਆਪਣੇ ਹਸਬੰਡ ਤੋਂ ਦੂਰ ਰਹਿਣਾ ਹੈ ਉਹ ਕਿਉਂ
ਨਹੀਂ ਤਾਂ 9 ਮਹੀਨੇ ਬਾਅਦ ਆਪੇ ਵੀ ਬੇੜਾ ਆ ਜਾਣਾ। ਤੁਸੀਂ ਅੱਛਾ। ਪੇਟ ਘੱਟ ਕਰਨਾ ਨਾ ਹਾਂਜੀ ਬੰਦੇ ਦੇ ਕੋਲ ਜਾਓਗੇ ਫਿਰ ਘੱਟ ਨਹੀਂ ਹੋਣਾ ਕਿਉਂਕਿ ਉਹਨੇ ਘੱਟ ਨਹੀਂ ਕਰਨੀ ਜੀ ਆ ਉਸਤਾਦ ਜੀ ਜੀ। ਤੁਸੀਂ ਮੈਨੂੰ ਇੰਜ ਕਰੋ ਅਕੈਡਮੀ ਚਲੋ ਮੈਂ ਉੱਥੇ ਆ ਕੇ ਤੁਹਾਡੇ ਕੋਲ ਆ ਸਿੱਖਾਂ ਜਾਈਏ ਨਾਲ ਸਹੀਆਂ ਨੂੰ ਲੈ ਆਈਓ। ਜੀ ਦਵਾ ਆ ਸਾਰਿਆਂ ਨੂੰ ਬੀਬੀ ਜੀ ਹਾਂ ਕੀ ਕਹਿੰਦੇ ਅੱਛਾ ਲੱਗ ਰਿਹਾ ਤੈਨੂੰ ਟਰੋਜ਼ਰ ਸ਼ਰਟ ਅੱਛਾ ਇਹਦਾ ਤੁਸੀਂ ਵੀ ਸਲਿਮ ਸਮਾਰਟ ਹੋ ਕਿ ਪੇਟ ਨਿਕਲੇ ਨੇ ਤੁਹਾਡੇ ਮੇਰੇ ਕਿੱਥੇ ਨਿਕਲੇ ਨੇ? ਇਹ ਬੰਦਿਆਂ ਦੇ ਪੇਟ ਨੇ ਇੱਕ ਵਾਰੀ ਨਿਕਲ ਗਏ ਤੇ ਨਿਕਲ ਗਏ ਉਹ ਔਰਤਾਂ ਨਹੀਂ ਕਦੀ ਘੱਟ ਤੇ ਕਦੀ ਵੱਧ ਹੈ ਉਹ ਨਹੀਂ ਚੱਕਰ ਨਾ 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 ਅੱਛਾ ਆ ਬੰਦਾ ਉਹ ਹੁੰਦਾ ਜਿਹੜਾ ਆਪਣੀ ਗੱਲ ਤੇ ਕਾਇਮ ਰਵੇ ਹੂੰ ਬੀਬੀ ਜੀ ਕਿੱਡੇ ਲੰਮੇ ਵਾਲ ਨੇ ਤੁਹਾਡੇ ਸੱਚੀ ਸਾਰੇ ਹੀ ਏਡੇ ਆ ਨਹੀਂ ਨਹੀਂ ਆ ਅਗਲੇ ਕੱਟੇ ਆ ਅਗਲੇ ਕੱਟਣੇ ਚਾਹੀਦੇ ਨੇ ਐਡੇ ਵੀ ਫ੍ਰੀ ਨਾ ਹੋ ਨਹੀਂ ਬੀਬੀ ਮੈਨੂੰ ਇਹ ਦੱਸ ਹਾਂਜੀ। ਗੱਡੀ 'ਚ ਮੇਰਾ ਸਮਾਨ ਲੈ ਕੇ ਆਏ ਕਿ ਨਹੀਂ ਉਹ ਮੈਂ ਸਮਾਨ ਲੈ ਕੇ ਆਉਣਾ। ਉਹ ਕਿਉਂ ਕਿਸ ਕਦਰ ਕਿਹੜਾ ਸਮਾਨ ਰੱਖਿਆ ਵਿੱਚ? ਇਹ ਕਿਹੜਾ ਸਮਾਨ ਜਿਹੜਾ ਵੀ ਇਹ ਲੈ ਕੇ ਆ ਕਿਉਂ ਨਹੀਂ ਆ ਰਿਹਾ ਯਾਰ ਮੈਨੂੰ ਚੁੱਕਣ ਲੱਗੇ ਸ਼ਰਮ ਆਉਣ ਡਈ ਏ। ਉਹ ਸਾਲੇ ਬੀਬੀ ਜੀ ਉਹ ਚੈਨਾ ਤੋਂ ਮੰਗਾਇਆ ਉਹ ਸਮਾਨ ਹਾਂ ਉਹ ਹੀ ਬੀਬੀ ਮੈਂ ਸਹੀ ਆ ਮੈਂ ਨਹੀਂ ਉਹ ਲੈ ਕੇ ਆਣਾ ਯਾਰ। ਕਿਉਂ ਜਿੱਥੇ ਜਾਂਦਾ ਮੈਨੂੰ ਸ਼ਰਮਿੰਦਾ ਕਰਾਂਦੀ ਬੀਬੀ ਯਾਰ ਮੈਨੂੰ। ਉਹ ਕਿਸ ਤਰ੍ਹਾਂ ਕੱਲ ਘੰਟਾ ਘਰ ਚਲੀ ਗਈ ਮੇਰੇ ਨਾਲ। ਫੇਰ? ਉੱਥੇ ਇੱਕ ਮਸਤ ਲੰਮਾ ਪਿਆ ਸੀ ਅਲਹਮਦੁਲਿਲਾ। ਆਹਾ ਤੇ ਬੀਬੀ ਨੂੰ ਗੌਰ ਨਾਲ ਵੇਖ ਕੇ ਕਹੀ ਜਾਂਦੀ ਸੀ ਹਾਏ ਜਿਹੜੇ ਬੰਦੇ ਕੰਮ ਦੇ ਅੱਲਾ ਨੇ ਮਸਤ ਕੀਤੇ। ਹੈ ਬੀਬੀ ਜੀ ਵੇਖ ਕਿਹੋ ਜਿਹੀਆਂ ਗੱਲਾਂ ਕਰ ਰਹੇ ਬੀਬੀ ਇਹ ਗੱਲ ਤੇ ਦੱਸੋ ਹਾਂਜੀ ਤੁਹਾਡਾ ਵੀ ਦਿਲ ਕੀਤਾ ਕਿਤੇ ਦੂਜੀ ਸ਼ਾਦੀ ਕਰਾਉਣ ਨੂੰ ਕਿਉਂਕਿ ਪਹਿਲੇ ਤਾਂ ਤੁਸੀਂ ਬਜ਼ੁਰਗ ਸਹੇਰ ਲਿਆ ਬੀਬੀ ਜੀ ਹਾਂ ਉਹਦੇ ਕੋਲ ਕੁਝ ਹੁੰਦਾ ਹੈ ਨਹੀਂ ਆ ਨਹੀਂ ਮੈਂ ਸੋਚ ਰਹੀ ਹੁਣ ਕਿ ਮੈਂ ਇੱਕ ਹੋਰ ਵਿਆਹ ਕਰਨਾ ਹੈ ਬਿਲਕੁਲ ਠੀਕ ਆ ਬੀਬੀ ਜੀ ਬੰਦਾ ਕਿਹੋ ਜਿਹਾ ਹੋਣਾ ਚਾਹੀਦਾ ਬੰਦਾ ਪੜ੍ਹਿਆ ਲਿਖਿਆ ਹੋਵੇ ਓ ਯੈਸ। ਇਹ ਪੜ੍ਹਿਆ ਲਿਖਿਆ ਇਹ ਪੜਿਆ ਹੈ ਹਾਂਜੀ ਇਹ ਕਈ ਕਿੰਨਾ? ਵਾਰੀ ਪੜਿਆ ਕਿੰਨਾ ਪੜ੍ਹਿਆ ਹੈ? ਮੈਂ ਸ਼ਾਹਕੋਟ ਦਾ ਕੱਪੜੇ ਹਾਂਜੀ ਅੱਗੇ ਅੱਛਾ। ਜਾਣ ਅਸੀਂ ਦਿੰਦੇ ਇਹਨੂੰ ਹੂੰ। ਬੀਬੀ ਜੀ ਹਾਂਜੀ। ਹੋਰ ਕੀ ਬੰਦੇ 'ਚ ਕੁਆਲਿਟੀ ਹੋਣੀ ਚਾਹੀਦੀ ਅਮੀਰ ਹੋਣਾ ਚਾਹੀਦਾ ਤੇ ਬੀਬੀ ਜੀ ਫੇਰ ਫਾਇਦਾ ਕੀ ਫੇਰ ਆ ਵੀ ਅਮੀਰ ਵੀ ਆ ਵਿਆਹਿਆ ਵਰਿਆ ਬੰਦਾ ਹੋਣਾ ਚਾਹੀਦਾ ਵਾ ਹਾਂ ਇਹ ਤੇ ਹੈ ਪਤਾ ਲੱਗਣਾ ਚਾਹੀਦਾ ਸਵੇਰੇ ਉੱਠ ਕੇ ਪਹਿਲਾ ਡੱਬਾ ਪਾਣੀ ਦਾ ਪਾਓ ਤੁਹਾਡੀ ਭੈਣ ਨਿਕਲ ਜਾਏ ਬੀਬੀ ਜੀ ਨਾਲ ਬੀਬੀ ਇਹ ਗੱਲ ਤਾਂ ਦੱਸੋ ਮੈਨੂੰ। ਹਾਂਜੀ ਇੱਕ ਅਗਰ ਦੁੱਧ 'ਚ ਵਾਲ ਪੈ ਜਾਏ ਹੂੰ ਤੇ ਪੀ ਲਈਦਾ? ਹਾਂਜੀ ਹਾਂਜੀ ਮੈਂ ਕਹਿਣਾ ਚਾਹੁੰਦਾ ਸੀ ਅਗਰ ਸਾਲਿਆਂ ਨੇ ਤੂੰ ਪੀਣਾ ਹੀ ਆ ਤੇ ਮੈਨੂੰ ਦੱਸ ਮੇਰੇ ਕੋਲ ਫੀਡਰ ਆ ਕੁੱਟਣਾ ਵਾਲਾ ਉਹ ਬੀਬੀ ਕੀ ਠੰਡ ਬਦਤਮੀਜ਼ੀ ਕਰ ਰਹੇ ਆ ਸਾਡੇ ਮੀਆਂ ਜਿਹੜਾ ਨਾ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਮੈਂ ਹੈ ਉਹ ਬੇਗਮੇ ਮੈਂ ਤੈਨੂੰ ਉੱਥੇ ਲੱਭਣ ਦਿਆ ਤੂੰ ਇੱਥੇ ਵਰਜਿਸ਼ ਕਰਨ ਨਹੀਂ ਆ ਉਹ ਕੀ ਫਾਇਦਾ ਤੈਨੂੰ ਆ ਵਰਜਿਸ਼ ਦਾ ਓਏ ਉੱਤੇ ਬਹਿ ਕੇ ਤੇ ਤੂੰ ਘੁੰਮ ਨਹੀਂ ਸਕਦੀ ਉਹ ਤੇਰੀਆਂ ਵਰਸ਼ੀਆਂ ਕਿੱਧਰ ਜਾਂਦੀਆਂ ਮੇਰੇ ਵੱਲ ਵੇਖ ਇਹ ਹੈ ਕੌਣ ਤੇ ਨਹੀਂ ਜੇ ਉੱਤੇ ਨਹੀਂ ਘੁੰਮਿਆ ਜਾਂਦਾ ਮੈਨੂੰ ਦੱਸੋ ਮੈਂ ਤੁਹਾਨੂੰ ਬੈਰੰਗ ਪਵਾ ਦਿੰਦਾ ਇਹ ਤੁਹਾਡਾ ਮਜ਼ਾਜੀ ਖੁਦਾ ਹੈਗਾ ਹੈ ਉਹ ਜਿਹੜਾ ਬਣਿਆ ਮੈਂ ਜਿਹੜਾ ਹਰ ਜੁਮੇ ਰਾਤ ਨੂੰ ਤੇਰਾ ਟਾਪਾ ਖੋਲਦਾ ਕਿਹੜਾ ਟਾਪਾ ਤੂੰ ਉਹ ਖੋਲਦਾ ਮੈਂ ਘੜੇ ਚੱਲ ਵੇ ਤੂੰ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਹੈ ਤੇਰਾ ਖਾਣਾ ਖਰਾਬ ਹੋਵੇ ਤੇਰਾ ਬੇੜਾ ਗਰਕ ਹੋਵੇ ਤੇਰਾ ਕੱਖ ਨਾ ਰਵੇ ਤੇਰਾ ਖਾਨਾ ਖਰਾਬ ਹਾਂ ਤੇਰਾ ਪਿਛਲਾ ਖਾਨਾ ਖਰਾਬ ਤੇਰਾ ਅਗਲਾ ਖਾਨਾ ਖਰਾਬ ਉਹ ਤੇਰਾ ਸੈਂਟਰ ਵਾਲਾ ਖਾਨਾ ਖਰਾਬ ਮਰਨੀਏ ਇਹਨਾਂ ਧੋਖਾ ਕੀਤਾ ਧੋਖਾ ਇਹ ਔਰਤਾਂ ਕੇ ਦਰਾਜ਼ ਆ ਇੰਨੇ ਖਾਨੇ ਇਹ ਆਹ ਔਰਤ ਖਾਨਾ ਦੀ- ਪਿਛਲਾ ਸੈਂਟਰ ਵਾਲਾ ਕੀ ਹੈ ਇਹ ਔਰਤ ਧੋਖਾ ਤਾਂ ਨਹੀਂ ਮੇਰੇ ਨਾਲ ਹੋਇਆ ਕੀ ਬੀਬੀ? ਕਿਹੜਾ ਬੁੱਢਾ ਜਿਹਾ ਬਾਬਾ ਮੇਰੇ ਸੇੜ ਦਿੱਤਾ ਨੇ ਮੈਂ ਕਿਹਾ ਸੀ ਨਾ ਟਰਾਲੀ ਤੇ ਲੱਗੀ ਟੇਪ ਤੇ ਜਵਾਨੀ ਮੇਰੇ ਬੁੱਢੇ ਉਮਰੇ ਦਾ ਵਿਆਹ ਇਹ ਲੋਕਾਂ ਵਾਸਤੇ ਹੁੰਦਾ ਉਹ ਪਰੇ ਹਯਾ ਚਵਲੇ ਹਾਂ ਕਹਿੰਦੇ ਜੀ ਇਹਨੂੰ ਕਹ ਮੇਰੀ ਨਜ਼ਰਾਂ ਤੋਂ ਦੂਰ ਹੋ ਜਾਵੇ ਮੇਰੇ ਪਿਓ ਇਹਨਾਂ ਨੇ- ਤੇ ਬੜਾ ਜ਼ੁਲਮ ਕਰਦਾ ਹੈ ਜ਼ੁਲਮ ਕੀਤਾ ਤੇਰੇ ਪਿਓ ਨੇ ਬੜਾ ਮੇਰੇ ਨਾਲ ਧੋਖਾ ਕੀਤਾ ਕੀ ਹੋਇਆ? ਕਹਿੰਦੇ ਕੁੜੀ ਕਾਰੀਗਰ ਆ ਹਾਂ। ਉਹ ਤੇਰੇ ਕੋ ਅਜੇ ਤੱਕ ਘੋੜੀ ਤੇ ਬਣਿਆ ਨਹੀਂ ਜਾਂਦਾ ਕੋੜੀ ਰੋਟੀ ਬਣਾ ਦੀ ਇਹ ਕੇ ਬੱਚੀ ਲਿਆ ਸੀ ਉਹ ਘੋੜੀ ਦਾ ਰਿਵਾਜ ਹੀ ਨਹੀਂ ਹੁਣ ਕਾਰ ਤੇ ਹੁੰਦੇ ਆ ਲਾੜੇ ਕਾਰ ਤੇ ਹੁੰਦੇ ਨੇ ਬੀਬੀ ਜੀ ਹਾਏ ਮੈਨੂੰ ਬੜਾ ਦੁੱਖ ਦਿੱਤਾ ਕਾਹਦਾ ਦੁੱਖ ਦਿੱਤਾ ਤੈਨੂੰ ਓਏ ਬਾਅਦ ਦੁੱਧ ਪੀ ਲੈ ਦੁੱਖ ਦਿੱਤਾ ਤੈਨੂੰ ਬਸ ਕਰੋ ਸਾਹਿਬ ਜੀ ਫੱਫੇ ਕੁੱਟਣੀ ਮੈਂ ਵੇਖਿਆ ਤੁਸੀਂ ਜ਼ੁਲਮ ਕਰਦੇ ਹੋ ਬੀਬੀ ਹੋਰਾਂ ਤੇ ਇੱਕ ਦਿਨ ਮੈਂ ਵੇਖਿਆ ਰਾਤ ਨੂੰ 2:30 ਵਜੇ ਬੀਬੀ ਤੇ ਜ਼ੁਲਮ ਕਰ ਰਿਹਾ ਸੀ ਕਰ ਰਿਹਾ ਸੀ ਪਰ ਹੋ ਨਹੀਂ ਰਿਹਾ ਉਹ ਖੋਤੀ ਦੀਆਂ ਬੱਚਿਆ ਉਹ ਤੇ ਇਹਨੂੰ ਦੁਆਵਾਂ ਦਿਓ ਜਿਹਨੇ ਹੱਥ ਫੜ ਕੇ ਕਰਵਾਇਆ ਭਲਾ ਵੇਲਾ ਇਹਨਾਂ ਤਰਾਓ ਕੀਤਾ ਕਹਿੰਦੇ ਕੁੜੀ ਦਾ ਪਿਓ ਕਾਰੋਬਾਰ ਕਰਦਾ ਕੱਪੜੇ ਦਾ ਤੇ ਕੀ ਆ ਬਾਅਦ 'ਚ ਪਤਾ ਲੱਗਿਆ ਬੱਸਾਂ 'ਚ ਪੌਣੇ ਵੇਚਦਾ ਸੀ ਜੇ ਬਸਾਂ ਹੀ ਪਾਉਣੇ ਵਿਕਦੇ ਨਹੀਂ ਕੰਮ ਤੇ ਹੈ ਸੀ ਨਾ ਇਸ ਵਾਸਤੇ ਤੁਹਾਡੇ ਨਾਲ ਜੀ ਵਿਆਹ ਕੀਤਾ ਹਾਂ। ਤੁਹਾਡੇ ਕੋਲ ਨਹੀਂ ਹੁੰਦਾ ਜਵਾਬ ਦੇ ਦੇਣਾ ਸੀ ਹਾਂ। ਨਾਲ ਸਰੀਏ ਦਾ ਟੋਟਾ ਵੈਲਡ ਕਰਕੇ ਵੇਖ ਲਓ ਔਰ ਕਿਸੇ ਮਿਸਤਰੀ ਦੇ ਬੱਚਿਆ ਕਿਤੇ ਹੋਰ ਕੁਛ ਨਹੀਂ ਇਹਨੂੰ ਭੋਰਾ ਮਾਇਆ ਹੀ ਦੇ ਕੇ ਵੇਖ ਲਓ ਜਾਂ ਇਹਦੇ ਲਾਗੇ ਤਰਾਨਾ ਲਾਓ ਸ਼ਾਇਦ ਫੇਰ ਖਲੋਵੇ
ਕੀ ਤੈਨੂੰ ਫਾਇਦਾ? ਉਹਦੀ ਜ਼ਿੰਦਗੀ ਸਾਰੀ ਤਬਾਹ ਕਰਦੀ। ਕਰਦੀ ਹੈ। ਉਹਨਾਂ ਦੇ ਘਰ ਖਾਣ ਨੂੰ ਰੋਟੀ ਨਾ ਸੀ ਅੱਛਾ। ਜਾਂ ਕੀ ਨਾ ਸੀ। ਹਾਂ। ਜਿਸ ਕੰਮੇ ਆਈ ਆ ਹਾਂ। ਉਹ ਤੇ ਭਲਾ ਹੋਵੇ ਬਾਹਰ ਲੋਕਾਂ ਦਾ, ਪਾਨਾਂ ਵਾਲੇ ਦਾ। ਵਾਹ ਪਾਨਾ ਲੱਗਣਾ ਦੋ ਆਹ। ਧੀਆਂ ਹੀ ਜੰਮੀ ਜਾ ਹਾਲੇ ਵੀ ਰਹੀਆਂ ਧੀਆਂ ਨੂੰ 2 ਦੇ ਦਿੱਤੀਆਂ ਫਿਰ ਵੀ ਨਸ਼ੁਕਰਾ ਬੜਿਆ ਜੇ ਬੰਦਾ। ਸਿਰ ਤੇ ਰਹਿੰਦੇ ਤੇ ਉਹਨੂੰ ਧੀਆਂ ਦਾ ਮੂੰਹ ਵੀ ਨਹੀਂ ਸੀ ਵੇਖਣਾ। ਉਹ ਲਾਂਤੀਆ ਇੱਧਰ ਹੋ ਜਾ ਤੂੰ ਚੰਗਾ ਸਾਡੇ ਮੀਆਂ ਵੀਏ ਦੇ ਵਿੱਚ ਵਿਛੋੜੇ ਪਾਉਂਦੇ ਆ ਤੂੰ ਮੈਂ ਤੁਹਾਡੀ ਲੜਾਈ ਛਡਾਉਂਦਾ। ਲੜਾਈ ਛਡਾਉਣਾ ਆ ਤੂੰ ਬੀਬੀ ਉਹਨਾਂ ਨੂੰ ਪੁੱਛੋ, ਮੈਂ ਛਡਾਉਂਦਾ ਵਾਂ। ਹਾਂ ਛਡਾਉਣ ਦਾ ਬੜਾ ਕਾਰੀਗਰ ਹੈ ਮੈਂ ਤੈਨੂੰ ਪਤਾ ਧੀਆਂ ਦੋਨੇ ਜਵਾਨ ਹੋ ਗਈਆਂ ਤੇ ਫੇਰ ਕੀ ਹੋਇਆ? ਮੈਂ ਅੱਲਾ ਵਸਾਏ ਨਾਲ ਗੱਲ ਕੀਤੀ ਉਹਨੂੰ ਮੈਂ ਕਿਹਾ ਚੰਗੇ ਚੰਗੇ ਰਿਸ਼ਤੇ ਲਿਆ ਕੇ ਦੇ ਸਾਨੂੰ ਵੇ ਰਿਸ਼ਤੇ ਤੇ ਹੈਗੇ ਨੇ ਇੱਥੇ। ਮੈਂ ਪਸੰਦ ਕਰ ਲੈਣੇ 2 ਮੁੰਡੇ ਵੀ ਵੇਖ ਲੈਣੇ ਵਿਆਹ ਵਾਸਤੇ। ਕਿਹੜੇ ਤੂੰ ਕਿਹੜੇ ਇਹਨੂੰ ਤੇ ਇਹਨੂੰ ਦੇ ਦਿਆਂਗੇ, ਇੱਕ ਉਹਨੂੰ ਦੇ ਦਿਆਂਗੇ। ਰਹਿ ਦੇ ਦੋਨਾਂ ਨਾਲ ਨਾ ਵੀ ਬਾਅਦ ਵਿੱਚ ਆਵਾਜ਼ ਬੜੀ ਅਜੀਬ ਹੋਣੀ ਫਾ 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 ਮੈਂ ਤਾਂ ਗੱਲ ਕਰੂੰਗਾ ਸਿੱਧੀ। ਹਾਂ ਤੀਵੀਂ ਲੜਦੀ ਕਿਉਂਕਿ ਮੇਰੇ ਚ ਬਲ ਕੋਈ ਨਹੀਂ। ਉਹ ਅੱਲਾ ਵਸਾਇਆ ਆ ਗਿਆ ਓਏ 200 ਤੋਂ ਬੱਸਾਂ ਚੱਲ ਪਈਆਂ ਆ ਪਹਿਲੀ ਸਵਾਰੀ ਆਈ ਆ। ਅੱਲਾ ਦੀਆ ਓਏ ਅੱਲਾ ਵਸਾਇਆ ਰਿਸ਼ਤੇ ਕਰਵਾਉਣ ਵਾਲਾ ਚ ਰਿਸ਼ਤੇ ਕਰਵਾਉਂਦਾ। ਇਹ ਆ ਅੱਛਾ ਅੱਛਾ 2 ਜਗ ਤੋਂ ਬੱਸ ਚੱਲ ਪਈ। ਹਾਂ। ਤੂੰ ਦਾਦੀ ਬਿਠਾਉਣੀ ਆ। ਅੱਲਾ ਵਸਾਇਆ ਜੀ ਜੀ ਕਿੱਡਾ ਤੇਰਾ ਚੜਿਆਂ ਦੇ ਲਾਉਣ ਵਾਲੀ ਦਵਾਈ ਵਰਗਾ ਮੂੰਹ ਆ ਤੈਨੂੰ ਪਤਾ ਬੱਚੀਆਂ ਦੇ ਰਿਸ਼ਤੇ ਤੇਰੇ ਉੱਤੇ ਲਾਏ ਨੇ ਤੇਰੇ ਸੁਣੇ ਕਿ ਰਿਸ਼ਤੇ ਚੰਗੇ ਲੱਭ ਕੇ ਦੇ ਮੈਂ ਕਹਿੰਦਾ ਜੀ ਰਿਸ਼ਤੇ ਲੱਭੇ ਆ 2। ਅੱਛਾ ਕਿਸ ਤਰ੍ਹਾਂ ਦੇ ਹੋਰ ਐਡਾ ਖੂਬਸੂਰਤ 2 ਰਿਸ਼ਤੇ ਲੱਭੇ ਆ ਜੀ 2। ਸਾਲਿਆ ਠੀਕ ਹੈ। ਉਹਦੇ ਰਹਿ ਸਾਲਿਆ 2 ਰਿਸ਼ਤਿਆਂ ਦਾ ਕਹਿ ਕੇ ਤੂੰ 2 ਫੜ ਲੈਣੇ। ਇਦਾਂ ਦਾ ਹੀ ਬੀਬੀ ਜੀ ਦੀ ਭੈਣ ਦਾ ਇੱਕ ਰਹਿ ਗਿਆ ਸੀ। ਅੱਛਾ ਉਹਦਾ ਵੀ ਰਿਸ਼ਤਾ ਹੀ ਕਰਾਉਣ ਗਿਆ ਤੇ ਇੱਧਰ ਉੱਧਰ ਕਰ ਦਿੱਤਾ ਸਾਰਾ ਕੁਝ ਬੀਬੀ। ਹਾਂ ਮੇਰੀ ਭੈਣ ਦਾ ਇੱਕ ਰਹਿ ਗਿਆ ਫਿਰ ਇੱਕ ਲਿਆ ਕੇ ਨੇ ਬਰਾਬਰ ਕੀਤਾ। ਓਏ ਸਾਲਿਆ ਬੜਾ। ਓਏ ਇੰਦਰਾ ਗਾਂਧੀ ਦੀਆਂ ਨਜਾਇਜ਼ ਬੱਚਿਆ ਤੈਨੂੰ ਪਤਾ ਰਿਸ਼ਤੇ ਕੋ ਪੜ੍ਹੇ ਲਿਖੇ ਹੋਣੇ ਚਾਹੀਦੇ ਮੁੰਡੇ ਸੋਹਣੇ ਸੁਨੱਖੜੇ ਹਾਂ ਮੁੰਡੇ ਇੰਨੇ ਦੇ ਹੋਣ ਹਾਏ ਹਾਏ ਕਿ ਬੀਬੀ ਉਹਦੀ ਦੁਆਵਾਂ ਦੇਣ ਤੁਹਾਨੂੰ। ਮੇਰਾ ਵੀ ਰਿਸ਼ਤਾ ਲੱਭਣਾ ਹੀ। ਮੈਂ ਕਹਿੰਦਾ ਜੀ ਤੇਰਾ- ਤੁਹਾਡਾ ਮੈਂ ਰਿਸ਼ਤਾ ਦੇਖਿਆ ਤੁਸੀਂ ਲੱਤਾਂ ਚੁੱਕ ਚੁੱਕ ਦਬਾਵਾਂ ਦੋਗੇ। ਸਭ ਦੇ ਤੈਨੂੰ ਮੈਂ ਕਹਿ ਰਿਹਾ ਮੈਂ ਵੀ ਕੁੜੀਆਂ ਦਾ ਪਿਓ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਔਰ ਤੇਰੇ ਨਾਲ ਕਾਹਦੀ ਗੱਲ ਕਰੀ? ਨਾ ਤੇਰੇ ਸੁਰਖੀ ਲੱਗੀ ਨਾ ਤੇਰੇ ਦਾਦੀ ਲੱਗੀ। ਖੋਤੀ ਦੇ ਬੱਚੇ ਉਹਦੇ ਨਾਲ ਗੱਲ ਕਰਨ ਦੇ। ਇਹ ਕਿੱਧਰ ਅੱਲਾ ਵਸਾਇਆ ਮੇਰੇ ਵਾਸਤੇ ਤੇ ਰਿਸ਼ਤਾ ਲੱਭ। ਆ ਸਾਲੇ ਦੀ ਲੱਤ ਟੁੱਟੀ ਆ। ਇਹਨੂੰ ਹੋਟਲ ਤੇ ਲਵਾਇਆ, ਕੱਪਾਂ ਚਾਪੀ ਚਾਹ ਪਾ ਲਿਆਉਂਦਾ ਸੀ ਐਂ ਅਰੇ ਹਮਾਮ ਤੇ ਨਹਾਉਣ ਦਾ ਸੁੱਕਾ ਹੀ ਬਾਹਰ ਆ ਗਿਆ। ਕਿਉਂ? ਇੰਜ ਕਰ ਸ਼ਾਵਰ ਚਲਾਇਆ ਥੱਲੇ ਖਲੋਤਾ ਇੰਜ ਕਰੀ ਕਰ। ਮਲਤਾਨ ਰੋਡ ਤੋਂ ਨਵੀਂ ਮੋਟਰਵੇ ਨਹੀਂ ਬਣੀ। ਹਾਂ। ਇਹਦੀ ਹੋਇਆ ਤਾਂ ਪੁੱਟ ਦਿੱਤੀ। ਕਿਉਂ? ਇਹ ਤੇ ਤੁਰਨ ਦਿਆ ਸੀ, ਉਹ ਕਹਿੰਦੇ ਪਤਾ ਨਹੀਂ ਉੱਚੀ ਨੀਵੀਂ ਬਣ ਗਈ। ਇਹ ਤੁਸੀਂ ਹਸਪਤਾਲ ਗਿਆ ਮਰੀਜ਼ ਦਾ ਪਤਾ ਲੈਣ। ਇਹ- ਡਾਕਟਰ ਗੌਰ ਨੇ ਇਹਨੂੰ ਵੇਖਿਆ, ਉਹਨੇ ਮਰੀਜ਼ ਨੂੰ ਛੁੱਟੀ ਦਿੱਤੀ, ਇਹਨੂੰ ਦਾਖਲ ਕਰ ਲਿਆ। ਹੈ ਹੀ ਸ਼ਹਿਜ਼ਾਦਾ। ਹਾਂ ਅੱਛਾ 5 ਸਮੋਸੇ ਆਪਣੀ ਬੁੱਢੀ ਦੇ ਸਾਹਮਣੇ ਰੱਖ ਕੇ ਕਹਿੰਦਾ ਚਟਣੀ। ਉਹ ਕਹਿੰਦੀ ਅੱਜ ਨਹੀਂ। ਸਾਰੇ ਤੇਰੇ ਵਰਗੇ ਇੰਗਲੈਂਡ 'ਚ ਬੇਮਾਨੇ ਕੁੱਤੇ ਰੱਖੇ ਹੁੰਦੇ ਆ। ਸਿਰਫ ਇੱਕ ਹੁੰਦਾ ਟੌਮੀ ਯੈਸ। ਇਹ ਕਿੱਦਾਂ ਰੱਖੇ ਹੁੰਦੇ? ਇਹੋ ਜਿਹੀਆਂ ਸਿਰੀਆਂ ਝੰਗ ਬਾਜ਼ਾਰ ਫੱਟੇ ਤੇ ਪਈਆਂ ਹੁੰਦੀਆਂ ਸਾਲਿਆ। ਇਹ ਤੁਸੀਂ ਸ਼ਾਦੀ ਕਰਾਉਣੀ? ਹਾਂਜੀ ਸ਼ਾਦੀ ਕਰਾਣੀ ਹੈ। ਉਹਨੇ ਨਹੀਂ ਕਰਵਾਣੀ ਉਹ ਸਾਡੀਆਂ ਕੁੜੀਆਂ ਦੀ ਕਰਨੀ ਪਹਿਲੇ ਸ਼ਾਦੀ ਮੇਰਾ ਰਿਸ਼ਤਾ ਦੱਸ ਲੱਭਿਆ ਹੀ ਕਿ ਨਹੀਂ? ਹਾਂਜੀ ਮੁੰਡਾ ਕੰਮ ਕਰਦਾ ਸੀ ਮਾਸ਼ਾਅੱਲਾ ਸੋਹਣਾ। ਕਿਹੜਾ ਕੰਮ ਕਰਦਾ ਹੈ? ਆ ਰਿਸ਼ਤੇ ਕਰਾਉਂਦਾ। ਕਾਦਾ ਓਏ ਸਾਲਿਆ, ਤੈਨੂੰ ਕਾਹਨੂੰ ਪਈ? ਤੂੰ ਇਹਨੂੰ ਵੀ ਪਾਉਣੀ ਆ। ਇਹ ਤੇਰੇ ਵਰਗੀ ਔਰਤ ਸਿਰਫ ਸੁਹਾਗ ਰਾਤ ਨੂੰ ਇੱਕੋ ਹੀ ਗੱਲ ਕਹਿੰਦੀ ਆ। ਉਹ ਕੀ? ਬਸ਼ੀਰ ਜੇ ਮੇਰੀ ਅੱਖ ਲੱਗ ਗਈ ਮੇਰੀ ਕੱਚੀ ਕੰਮ ਕਰਦੀ। ਚੌੜਾ ਮਾਰਨ ਦੇ ਆ, ਜ਼ਲੀਲ ਇਨਸਾਨ ਨਾ ਹੋਵੇ ਪੜ੍ਹੇ ਤੇ। ਲਿਖੇ ਹੋ? ਪੜ੍ਹੇ ਲਿਖੇ ਨੇ ਇਹ ਇੱਕ ਸਵਾਲ ਦਾ ਜਵਾਬ ਦਿਓ ਤੁਹਾਡਾ ਰਿਸ਼ਤਾ ਹੋ ਜਾਏਗਾ। ਪੁੱਛ ਲਓ ਅੱਛਾ ਪੁੱਛ ਲਓ। ਪੁੱਛੋ। ਇਹ ਦੁੱਧ ਜਵਾਲ ਪਏ ਹੋਣ ਹਾਂਜੀ ਕੱਢ ਕੇ ਪੀ ਲੈਣਾ ਚਾਹੀਦਾ। ਹਾਂਜੀ ਹਾਂ ਚਲੋ ਠੀਕ ਆ। ਠੀਕ ਹੈ। ਜਿੰਨਾ ਕੁ ਤੂੰ ਪੀਣਾ ਅੱਜ ਆਇਆ ਇੱਧਰ ਆ ਜਾ ਨਾ ਸਕੀ ਅੰਮੀ ਨੇ ਤੈਨੂੰ ਦੁੱਧ ਨਹੀਂ ਦਿੱਤਾ। ਉਹ ਕਹਿੰਦੀ ਸੀ ਕੰਜਰ ਜਿੱਥੇ ਮੂੰਹ ਲਾਉਂਦਾ ਛਾਲਾ ਪਾ ਦਿੰਦਾ ਵਾ। ਇਹ ਬੱਚੀ ਕੰਨ ਦੇ। ਇਹ ਫਰਜ਼ ਕਰ ਤੈਨੂੰ ਦੁੱਧ ਪਿਲਾਈਏ ਸ਼ੌਕ ਨਾਲ ਕਿਹੜਾ ਦੁੱਧ ਪੀਏਗਾ ਇਹ ਕੀ ਕਿਹਾ ਕਾਕਾ ਤੂੰ? ਮੈਂ ਇਹ ਕਿਹਾ ਵਾ ਕਿ ਛਾਲਾ ਪਾ ਦੇਣਾ ਤੂੰ। ਇਸ ਗੱਲੋਂ ਤੇਰੀ ਮਾਂ ਨੂੰ ਸਲੂਟ ਆ। ਕਿਉਂ ਉਹਨੇ ਇੱਥੇ ਪੈਪ ਲਾਇਆ ਪੂਰੇ ਮੁਹੱਲੇ ਨੂੰ ਤਰੌਂਕਾ ਦਿੰਦੀ ਆ। ਇਹ ਕਾਕਾ ਜੀ ਜੀ ਅਗਰ ਤੈਨੂੰ ਦੁੱਧ ਪਿਲਾਈਏ ਸ਼ੌਕ ਨਾਲ ਕਿਹੜਾ ਦੁੱਧ ਪੀਏਗਾ ਜਿਹਦੇ ਉੱਤੇ 2 ਬਦਾਮ ਹੋਣ। ਤੈਨੂੰ ਉਹ ਨਾ ਪਿਲਾਵਾ ਜਿਹਦੇ ਥੱਲੇ 2 ਖਰੋਟ ਹੋਣ ਇਹ ਖਰੋਟਾਂ ਵਾਲਾ ਦੁੱਧ ਕਿਹਦੇ ਕੋਲ ਲੈ ਕੇ ਪਿਆਉਣਾ? ਤੁਹਾਡੇ ਤੇ ਥੱਲੇ ਬੈਠੇ ਆ, ਉਹ ਲਾਂਤੀਆ ਉਹ ਵੀ ਇੱਕ ਤਾਂ ਚੜਿਆ। ਇਹਦੇ ਕੋਲੋਂ ਸਹੀ ਰਿਸ਼ਤਿਆਂ ਦਾ ਪਤਾ ਕਰ ਜ਼ਰਾ ਹੈ ਇਹ ਰਿਸ਼ਤੇ ਜਿਹੜੇ ਆ ਨਾ, ਤੈਨੂੰ ਪਤਾ ਕਾਹਦਾ ਹੁੰਦੇ ਆ? ਕਾਹਦੇ ਨਾਲ? ਹਾਏ ਹਾਏ, ਜਿੰਨਾ ਰਿਸ਼ਤਾ ਹੁੰਦਾ ਨਾ ਜੀ, ਆਹੋ ਉਹ ਪਹਿਲੇ ਇਹੋ ਜਿਹਾ ਹੁੰਦਾ ਵਾ ਅੱਛਾ ਤੇ ਵਾਪਸੀ ਤੇ ਉਹੋ ਜਿਹਾ ਹੋ ਜਾਂਦਾ।
ਮੈਂ ਬਾਕੀ ਤਾਂ ਸਾਰਾ ਮਸਲਾ ਫਾਈਨਲ ਕਰ ਲਾ ਉਹ ਦੱਸ ਭਲਾ ਦੱਸ। ਰਿਸ਼ਤੇ ਚੰਗੇ ਹੋਣੇ ਮੈਂ ਚਾਹੀਦੇ ਵੀ ਉਹ ਮੈਂ ਵੀ ਕਹਾਂ ਤੇਰੀ ਮਾਂ ਮੈਨੂੰ ਚੁੰਮਦੀ ਕਿਉਂ ਉਰੇ ਆਏ ਸਾਲਿਆ ਤੂੰ ਮਾਂ ਮੇਰੀ ਦਾ ਭੀੜ ਭਾਵੇਂ ਦੁਖਦਾ ਹੋਵੇ ਆ ਦੇਖ ਤੇ ਸਹੀ ਨਾ ਓਏ ਜ਼ਾਤ ਤੂੰ ਕਿੱਧਰ ਓਏ ਸਾਹਮਣੇ ਤੁਸੀਂ ਮੈਨੂੰ ਇਹ ਸਾਲਿਆ ਦੱਸੋ ਬੰਦਿਆਂ ਵਾਲੇ ਨਾਂ ਲੈਂਦੇ ਆ ਵਾਇਰਸ ਆਇਆ ਕੀ ਹਾਲ ਹੈ ਤੁਹਾਡਾ ਹੋਰ ਠੀਕ ਹੈ ਠੀਕ ਠਾਕ ਕਿੰਨੇ ਪੈਸੇ ਲੈਣੇ ਡਰਾਮੇ ਦੇ ਸਰਈਆ ਜਿੰਨੇ 50,000 ਰੁਪਇਆ ਤੈਨੂੰ ਦਿੰਦਾ ਕੌਣ ਆ ਸਾਲੀਏ 50,000 ਮੈਂ ਕੌਣ ਮੈਂ ਸਾਰੇ ਮੈਂ ਮੰਗਦਾ ਹਾਂ ਤੂੰ ਮੰਗੀ ਅੱਛਾ ਅੱਛਾ 50,000 ਰੁਪਇਆ ਲੈਣੀ ਡਰਾਮੇ ਦਾ ਹਾਂਜੀ ਫੌਤ ਹੋਣ ਦੇ ਕਿੰਨੇ ਲੈਣੇ ਆ ਉਹ ਇਹਨਾਂ ਮੁੱਕ ਸਾਰੇ ਬੰਦੀ ਨਾ ਉਹ ਸਲਿਓ ਬਾਹਰ ਏਡੀਆਂ ਸੋਹਣੀਆਂ ਤਸਵੀਰਾਂ ਅੰਦਰ ਤੁਸੀਂ ਮੌਤ ਦੇ ਖੂਹ ਦੇ ਖੁਸਰੇ ਪਏ ਆ ਤੇ ਤੂੰ ਉਹਨਾਂ ਨੂੰ ਰੋਇਆ ਕੀ ਤੈਨੂੰ ਹੋ ਗਿਆ ਉਹਨਾਂ ਨੂੰ ਦੁਆਵਾਂ ਦਿਓ ਜਿਹੜੀਆਂ ਸੋਹਣੀਆਂ ਭਰਜਾਈਆਂ ਛੱਡ ਕੇ ਕਿਹੋ ਜਿਹੇ ਪੀਪੇ ਵੇਖਣ ਆ ਜਾਂਦੇ ਆ ਸਾਲਿਓ ਦਿੱਲੀ ਦਿਖਾਉਣ ਦੇ ਤੁਸੀਂ ਅੱਛਾ ਡਰਦਾ ਕੋਈ ਬੰਦਾ ਵੀ ਨਹੀਂ ਛੇੜਦਾ ਕਿਉਂ? ਜੇ ਮੰਨ ਕੇ ਤੇ ਕੀ ਕਰਾਂਗੇ ਆਹ ਦੇਖਦਾ ਸਹੀ ਆ ਵੇਖੇ ਨਾ ਪਿੰਡਾਂ ਥਾਵਾਂ ਜਾ ਕੇ ਕਹਿੰਦੀ ਮੈਂ ਮਰੀਮ ਔਰੰਗਜ਼ੇਬ ਦੀ ਭਾਣਜੀ ਆ ਓਏ ਉਹੀ ਹੈ ਤੇਰੀ ਭੈਣ ਉਹ ਕੋਈ ਹਿਸਾਬ ਨਾ ਕਰਿਆ ਕਰ ਤੈਨੂੰ ਮੈਂ ਗੱਲ ਕਰਿਆ ਕਰ ਅੱਗੇ ਜੇ ਤੈਨੂੰ ਆਉਂਦੀ ਤੇ। ਹਾਂਜੀ ਆਹੋ ਆਹ ਦੇਖਦਾ ਸਹੀ ਮਾਸ਼ਾਅੱਲਾ ਕਿਆ ਬਾਤ ਕਰਨਾ ਮੈਨੂੰ ਤੂੰ ਥੱਲੇ ਉਤਰ ਜਾ ਮੁੜ ਕੇ ਇਹਨਾਂ ਨੂੰ ਕੌਣ ਲਾਊਗਾ ਐ ਮੇਰੇ ਇਹਨਾਂ ਨੂੰ ਉਹ ਹੀ ਲਾਊਗਾ ਜਿਹਦੀ ਅਗਲੀ ਵਾਰੀ ਹੋਏਗੀ ਐ ਮਨਰਵਾ ਔਰ ਇੱਥੇ ਫੈਸਲਾਬਾਦ ਦੇ ਵਿੱਚ ਲਾਉਂਦੇ ਵੀ ਬੜੇ ਬੜੇ ਛੱਡ ਦੇ ਕੀ ਆ ਆਪਣੀ ਆ ਵਾਹ ਮੇਰੇ ਸ਼ੁਰੂ ਹੀ ਹੋ ਗਿਆ ਵਾ ਮੈਂ ਤੇ ਮੇਰੇ ਕਿੰਨੀ ਲੈਣ ਲੱਗੀ ਆ ਹੈ ਤੁਸੀਂ ਮੈਨੂੰ ਇਹ ਦੱਸੋ ਹਾਂਜੀ ਤੁਸੀਂ ਪੂਰੇ ਘਰ ਦੀ ਸਫਾਈ ਕਿਉਂ ਨਹੀਂ ਕੀਤੀ ਉਹ ਸਫਾਈ ਅਸੀਂ ਹੈ ਓਏ ਬੋਲਣ ਕਿੱਦਾਂ ਦਈ ਆ ਘਰ ਦੀ ਸਫਾਈ ਜਿੱਦਾਂ ਓਏ ਆ ਵੇਖੋ ਇਹ ਸੁਣਨ ਵਾਲੀ ਆ ਸਾਰੀਏ ਓਏ ਮੈਂ ਦੇਖ ਪੂਰੇ ਘਰ ਦੀ ਸਫਾਈ ਕਿਉਂ ਨਹੀਂ ਕੀਤੀ ਓਏ ਇੱਕ ਮਿੰਟ ਇਹਨਾਂ ਦੱਸ ਜ਼ਰਾ ਕੀ ਕੀਤਾ ਘਰ ਦੀ ਸਫਾਈ ਕਿਉਂ ਨਹੀਂ ਕੀਤੀ